ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। जी बहुत धन्यवाद प्रवीण जी। मेरे वालों भी सब दर्शकों सब ਸਰੋਤਿਆਂ ਦੀ ਸੇਵਾ 'ਚ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਸਤਿ ਸ਼੍ਰੀ ਅਕਾਲ। ਜਦੋਂ ਅਮਰੀਕਾ 'ਚ ਦਸੰਬਰ ਮਹੀਨੇ ਦਾ ਦੂਜਾ ਦਿਨ ਵੀ ਡੁੱਬ ਚੁੱਕਿਆ ਹੈ, ਪਾਕਿਸਤਾਨ 'ਚ 3 ਦਸੰਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਤੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਬੜਾ ਨਿੱਘਾ ਜਿਹਾ ਸਵਾਗਤ ਹੈ। ਮੰਡੇ ਟੂ ਫਰਾਈਡੇ ਹਫਤੇ 'ਚ 5 ਦਿਨ ਖਬਰਾਂ ਅਸੀਂ ਤੁਹਾਡੇ ਲਈ ਪੇਸ਼ ਕਰਨੇ ਆ ਔਰ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਦੀਆਂ ਖਬਰਾਂ ਹਲੇ ਸਾਡੀ ਉਡਾਰੂ ਫੌਜ ਸਾਹਮਣੇ ਰਾਫੇਲ ਜ਼ੀਰੋ ਸਾਬਤ ਹੋਏ ਨੇ। ਇਹ ਆਖਣਾ ਪਾਕਿਸਤਾਨੀ 에ਅਰ ਚੀਫ ਮਾਰਸ਼ਲ ਦਾ ਪਹਿਲਾਂ ਬਿਆਨ ਹੈ ਜੀ ਉਹ ਭਾਰਤੀ ਨੇਤਾਵਾਂ ਵੱਲੋਂ ਆਉਂਦੇ ਸਨ ਸੰਧੂਰ ਦੇ ਨਾਂ ਦੇ ਉੱਤੇ, ਫਿਰ ਉਹਨਾਂ ਦੇ ਫੌਜ ਮੁਖੀ ਬਾਕੀ ਸਾਰੇ ਜਿਹੜੇ ਸਰਕਾਰੀ ਜ਼ਿੰਮੇਦਾਰ ਨੇ 에ਅਰਫੋਰਸ ਵਾਲੇ ਉਹਨਾਂ ਲਾਉਂਦੇ ਸੀਗੇ। ਇਹ ਪਹਿਲਾ ਮੌਕਾ ਹੈ ਕਿ ਪਾਕਿਸਤਾਨੀ 에ਅਰ ਚੀਫ ਮਾਰਸ਼ਲ ਯਾਨੀ ਪਾਕਿਸਤਾਨੀ ਉਡਾਰੂ ਫੌਜ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਦਾ ਬਿਆਨ ਸਾਹਮਣੇ ਆਇਆ। ਇਹ ਬਿਆਨ ਦਿੱਤਾ ਆ ਉਹਨਾਂ ਨੇ ਰਿਸਾਲਪੁਰ ਅਕੈਡਮੀ 'ਚ ਜਿਹੜੀ ਪਾਸਿੰਗ ਆਊਟ ਪਰੇਡ ਸੀਗੀ ਯਾਨੀ ਨਵੇਂ ਪਾਇਲਟ ਨੇ ਜਿਹੜੇ ਉਹਨਾਂ ਦੇ ਉਹ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੀ ਪਾਸਿੰਗ ਆਊਟ ਪਰੇਡ ਆ ਜਿਹੜਾ ਉਹਦੇ 'ਚ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ 에ਅਰਫੋਰਸ ਤਾਕਤ, ਤਕਨੀਕ ਔਰ ਮਹਾਰਤ 'ਚ ਕਿਤੇ ਅੱਗੇ ਹੈ ਔਰ ਇਹਦਾ ਪ੍ਰੂਫ ਇਹ ਹੈ ਕਿ 6 ਤੇ 7 ਮਈ ਦੀ ਵਿਚਕਾਰਲੀ ਰਾਤ ਜਦੋਂ ਭਾਰਤ ਨੇ ਪਾਕਿਸਤਾਨ 'ਚ ਹਮਲਾ ਕੀਤਾ ਮਿਜ਼ਾਈਲਾਂ ਦੇ ਨਾਲ ਸਾਡੇ ਹਵਾਈ ਅੱਡਿਆਂ ਨੂੰ ਸਾਡੇ ਟਿਕਾਣੇ ਨਿਸ਼ਾਨਾ ਬਣਾਇਆ ਤੇ ਫਿਰ ਅਸੀਂ ਜਿਹੜਾ ਜਵਾਬ ਦਿੱਤਾ ਉਹ ਦੁਨੀਆ ਨੂੰ ਯਾਦ ਰਹੇਗਾ। ਔਰ ਉਹਨਾਂ ਨੇ ਆਖਿਆ ਕਿ ਇਹ ਪਾਕਿਸਤਾਨ ਦੀ ਉਡਾਰੂ ਫੌਜ ਯਾਨੀ ਪਾਕਿਸਤਾਨੀ 에ਅਰ ਫੋਰਸ ਦਾ ਸਾਈਬਰ ਵਾਰਫੇਅਰ ਦਾ ਇੱਕ ਨਮੂਨਾ ਸੀਗਾ ਜਿਹਦੇ 'ਚ ਅਸੀਂ ਜਿਹਨੂੰ ਕਹਿੰਦੇ ਨੇ ਕਿ ਸਾਰੇ ਨਿਸ਼ਾਨੇ ਚਿੱਤ ਕੀਤੇ ਔਰ ਦੁਸ਼ਮਣ ਦੀ ਇੱਕ ਨਹੀਂ ਚੱਲਣ ਦਿੱਤੀ ਤੇ ਇਹ ਪਾਸਿੰਗ ਆਊਟ ਪਰੇਡ ਮੌਕੇ ਦਿੱਤਾ ਹੋਇਆ ਉਹਨਾਂ ਦਾ ਇੱਕ ਬਿਆਨ ਹੈ ਜੀ। ਇਮਰਾਨ ਖਾਨ ਦੇ ਨਾਲ ਮਹੀਨੇ ਬਾਅਦ ਉਹਦੀ ਸਿਰਫ ਇੱਕ ਭੈਣ ਦੀ ਮੁਲਾਕਾਤ ਕਰਵਾ ਦਿੱਤੀ ਗਈ ਹੈ ਤੇ ਰਾਣਾ ਸਨਾਉल्लाह ਖਾਨ ਹੋਰਾਂ ਦਾ ਵੀ ਇਸ ਬਾਰੇ ਕੋਈ ਬਿਆਨ ਆਇਆ ਹੈ। ਜੀ ਬਿਲਕੁਲ, ਇਹ ਮਾਮਲੇ ਹੁਣ ਅਦਾਲਤ ਤੱਕ ਜਾਣ ਦੇ ਸੀਗੇ। ਦਫਾ 44 ਲਾ ਦਿੱਤੀ ਗਈ ਸੀਗੀ, ਕੱਲ ਦੀ ਖਬਰ ਅਸੀਂ ਦਿੱਤੀ। ਉਸ ਤੋਂ ਬਾਅਦ ਇਮਰਾਨ ਖਾਨ ਦੀ ਇੱਕ ਭੈਣ, ਅੱਛਾ ਇਹ ਵੀ ਦੱਸਵਾਂ ਅਲੀਮਾ ਖਾਨ ਹੋਣੇ ਨਹੀਂ, ਇਹ ਉਜ਼ਮਾ ਖਾਨ ਹੋਣੇ ਜਿਹੜੀਆਂ ਉਹਨਾਂ ਦੀ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਮੁਲਾਕਾਤ ਕਰਾਈ ਗਈ ਹੈ। ਜੇਲ੍ਹ 'ਚ ਮੁਲਾਕਾਤ ਕਰਨ ਤੋਂ ਬਾਅਦ ਜਦੋਂ ਬਾਹਰ ਪੱਤਰਕਾਰਾਂ ਦੇ ਸਾਹਮਣੇ ਆਈਆਂ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਹਾਂ ਵੀ ਇਮਰਾਨ ਖਾਨ ਦੀ ਸਿਹਤ ਵੱਲੋਂ ਇਹ ਜੀ ਸਿਹਤ ਠੀਕ ਹੈ ਉਹਦੀ, ਪਰ ਉਹਨੂੰ ਜ਼ਿਹਨੀ ਟਾਰਚਰ ਕੀਤਾ ਜਾ ਰਿਹਾ ਹੈ, ਜ਼ਿਹਨੀ ਟਾਰਚਰ ਕੀਤਾ ਜਾ ਰਿਹਾ ਔਰ ਜੇਲ੍ਹ ਜ਼ਾਬਤੇ ਜਾਂ ਜੇਲ੍ਹ ਦੇ ਅਸੂਲ ਨੇ ਜਿਹੜੇ ਉਹਨਾਂ ਤੇ ਅਮਲ ਨਹੀਂ ਹੋ ਰਿਹਾ। ਇਮਰਾਨ ਖਾਨ ਨੇ ਦੱਸਿਆ ਹੈ ਕਿ ਮੇਰਾ ਅਖਬਾਰ ਵੀ ਬੰਦ ਕਰ ਦਿੱਤਾ ਗਿਆ, ਮੇਰਾ ਟੀਵੀ ਵੀ ਬੰਦ ਕਰ ਦਿੱਤਾ ਗਿਆ, ਮੁਲਾਕਾਤ ਲਈ ਕਿਸੇ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ, ਕੈਦੇ ਤਨਹਾਈ ਦੇ ਵਿੱਚ ਰੱਖਿਆ ਹੋਇਆ ਹੈ। 24 ਘੰਟਿਆਂ ਦੇ ਵਿੱਚ ਮੈਨੂੰ ਮਾੜਾ ਜਿਹਾ ਕੋਈ 15-20 ਮਿੰਟਾਂ ਲਈ ਬਾਹਰ ਵਾਕ ਕਰਾਉਂਦੇ ਨੇ, ਉਸ ਤੋਂ ਬਾਅਦ ਅੰਦਰ ਭੇਜ ਦਿੰਦੇ ਨੇ। ਜੇਲ੍ਹ ਦੇ ਵਿੱਚ ਖਾਣਾ ਉਹਨੂੰ ਲੱਭ ਰਿਹਾ ਆ, ਉਹ ਬਿਲਕੁਲ ਆਪਣੇ ਪੱਲਿਓਂ ਪਕਵਾ ਕੇ ਖਾ ਰਿਹਾ ਆ, ਉਹਦੇ ਤੇ ਸਰਕਾਰ ਦਾ ਕੋਈ ਖਰਚ ਨਹੀਂ ਆ ਰਿਹਾ। ਤੇ ਇਹ ਪਹਿਲੀ ਮੁਲਾਕਾਤ ਹੈ ਜਿਹੜੀ 2 ਨਵੰਬਰ ਤੋਂ ਬਾਅਦ ਹੁਣ ਕਰਾਈ ਗਈ, ਕਹਿ ਲਵੋ ਕਿ 1 ਮਹੀਨੇ ਬਾਅਦ ਇਹ ਮੁਲਾਕਾਤ ਹੈ ਜਿਹੜੀ ਇਹ ਕਰਾਈ ਗਈ। ਕੱਲ ਜਦੋਂ ਮੁਲਾਕਾਤ ਵਾਸਤੇ ਇਮਰਾਨ ਖਾਨ ਦੀਆਂ ਭੈਣਾਂ ਜੇਲ੍ਹ ਗਈਆਂ ਤੇ ਉਦੋਂ ਪੁਲਿਸ ਨਫਰੀ ਨੇ ਉਹਨਾਂ ਨੂੰ ਰੋਕਿਆ। ਉਸ ਤੋਂ ਬਾਅਦ ਉਹਨਾਂ ਦੇ ਹਾਮੀ ਵੀ ਨਾਲ ਉੱਥੇ ਝੜਪ ਵੀ ਹੋਈ ਉਹਨਾਂ ਦੀ। ਉਸ ਤੋਂ ਬਾਅਦ ਉਹਨਾਂ ਨੇ ਇhtਜਾਜ ਜਦੋਂ ਸ਼ੁਰੂ ਕੀਤਾ ਤੇ ਫਿਰ ਜੇਲ੍ਹ ਅਮਲੇ ਦੇ ਵਿੱਚੋਂ ਇੱਕ ਬੰਦਾ ਆਇਆ, ਉਹਨਾਂ ਆਖਿਆ ਜੀ ਅੱਜ ਤੁਹਾਡੇ ਚੋਂ ਇੱਕ ਦੀ ਮੁਲਾਕਾਤ ਹੋ ਸਕੇਗੀ। ਉਹਨਾਂ ਆਖਿਆ ਕਿ ਜੀ ਸਾਰੀਆਂ ਭੈਣਾਂ ਦੇ ਵਿੱਚੋਂ ਜ਼ਾਹਰਾ ਅਲੀਮਾ ਨੂੰ ਗੱਲ ਆਇਆ, ਉਹਨਾਂ ਆਖਿਆ ਜੀ ਅਲੀਮਾ ਤੋਂ ਅੱਡ ਕਿਸੇ ਇੱਕ ਦੀ, ਤੇ ਫਿਰ ਕਹਿੰਦੇ ਨੇ ਕਿ ਉਜ਼ਮਾ ਆ ਜਿਹੜੀ ਇਹਨਾਂ ਦੀ ਮੁਲਾਕਾਤ ਹੋਈ ਔਰ ਅੰਦਰੋਂ ਇਮਰਾਨ ਖਾਨ ਦੀ ਖੈਰ ਖਬਰ ਆ ਜਿਹੜੀ ਉਹ ਬਾਹਰ ਆਈ ਹੈ, ਸਾਹਮਣੇ ਆਈ ਹੈ, ਜਿਹਦੇ 'ਚ ਇਹ ਪਤਾ ਲੱਗ ਗਿਆ ਕਿ ਸਿਹਤ ਉਹਦੀ ਠੀਕ ਹੈ ਲੇਕਿਨ ਅੰਦਰ ਧੱਕਾ ਕੀਤਾ ਜਾ ਰਿਹਾ। ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਆਖਿਆ ਕਿ ਇਹ ਸਭ ਕੁਛ ਹੁਕਮਰਾਨ ਔਰ ਫੌਜੀ ਜਿਹੜੇ ਜ਼ਿੰਮੇਦਾਰ ਨੇ ਉਹ ਇਸ ਲਈ ਕਰ ਰਹੇ ਨੇ, ਮਜਬੂਰ ਕੀਤਾ ਜਾ ਰਿਹਾ ਇਮਰਾਨ ਖਾਨ ਨੂੰ ਕਿ ਉਹ ਇਹ ਗੱਲ ਮੰਨ ਜਾਵੇ ਕਿ 9 ਮਈ ਦੇ ਮਾਮਲਾਤ ਮੈਂ ਕਰਾਏ, ਮੈਂ ਅੱਗਾਂ ਲਵਾਈਆਂ, ਮੈਂ ਇhtਜਾਜ ਕਰਾਇਆ, ਮੈਂ ਲੋਕਾਂ ਨੂੰ ਭੜਕਾਇਆ, ਮੈਂ ਆਪਣੀ ਫੌਜ ਦੇ ਉੱਤੇ ਹਮਲੇ ਕੀਤੇ, ਇਹਦਾ ਹੋਰ ਕੋਈ ਮਕਸਦ ਨਹੀਂ ਹੈ ਜੀ। ਘੱਟ ਗਿਣਤੀ ਅਤੇ ਮਾਈਨੋਰਿਟੀਜ਼ ਬਾਰੇ ਸੁਪਰੀਮ ਕੋਰਟ ਦੇ 11 ਸਾਲ ਪੁਰਾਣੇ ਫੈਸਲੇ ਤੇ ਅਮਲ ਹੋਇਆ, ਕੀ ਜਾਣਕਾਰੀ? ਪਿਸ਼ਾਵਰ ਦੇ ਵਿੱਚ ਪ੍ਰਵੀਨ 2014 'ਚ ਇੱਕ ਗਿਰਜਾ ਘਰ ਦੇ ਉੱਤੇ ਆਪ ਮਾਰੂ ਧਾੜਾ ਹੋਇਆ ਸੀਗਾ। ਚਤਰਾਲ ਦੇ ਵਿੱਚ ਕੈਲਾਸ਼ ਜਿਹੜਾ ਫਿਰਕਾ ਹੈ, ਬਰਾਦਰੀ ਹੈ ਜਾਂ ਇਸਮਾਈਲੀ ਫਿਰਕਾ ਹੈ ਜਿਹੜਾ, ਇਹਨਾਂ ਨੂੰ ਧਮਕੀਆਂ ਲੱਭਣ ਡੀਆਂ ਸੀ। ਉਹਦੇ ਤੇ ਫਿਰ ਸੁਪਰੀਮ ਕੋਰਟ ਪਾਕਿਸਤਾਨ ਨੇ ਸਾਲ 2014 'ਚ ਸੋ ਮੋਟੋ ਐਕਸ਼ਨ ਜਿਹੜਾ ਉਹ ਲਿਆ ਸੀਗਾ, ਜਿਹਦੇ ਵਿੱਚ ਇਹ ਫੈਸਲਾ ਦਿੱਤਾ ਗਿਆ ਸੀਗਾ ਕਿ ਅਕਲੀਅਤਾਂ ਦੇ ਬਾਰੇ ਨੈਸ਼ਨਲ ਕੌਂਸਲ ਹੈ ਜਿਹੜੀ ਉਹ ਬਣਾਈ ਜਾਏ ਔਰ ਇਹ ਕੰਮ ਪਾਕਿਸਤਾਨੀ ਪਾਰਲੀਮੈਂਟ ਕਰੇ। ਸੁਪਰੀਮ ਕੋਰਟ ਦਾ ਫੈਸਲਾ ਵੇਖ ਲਵੋ, ਆਲਾ ਅਦਾਲਤ ਦਾ ਫੈਸਲਾ ਤੇ ਅਮਲ ਕਿੱਦਾਂ ਹੁੰਦਿਆ 11 ਸਾਲ ਬਾਅਦ। ਔਰ ਇਸ ਬਿੱਲ ਨੂੰ ਨੈਸ਼ਨਲ ਅਸੈਂਬਲੀ 'ਚ ਹੁਕਮਰਾਨ ਧੜੇ ਪਾਕਿਸਤਾਨ ਮੁਸਲਿਮ ਲੀਗ ਨੂਨ ਵੱਲੋਂ ਪੇਸ਼ ਕੀਤਾ ਗਿਆ, ਜਿਹੜੇ ਉਹਨਾਂ ਦੇ ਵਜ਼ੀਰ ਨੇ, ਫੈਡਰਲ ਵਜ਼ੀਰ ਨੇ ਲਾਅ ਦੇ, ਉਹਨਾਂ ਵੱਲੋਂ।
ਤੇ ਉਹਨਾਂ ਵੱਲੋਂ ਜਦੋਂ ਇਹ ਬਿੱਲ ਪੇਸ਼ ਕੀਤਾ ਗਿਆ ਤੇ ਰੌਲਾ ਰੱਪਾ ਸ਼ੁਰੂ ਹੋ ਗਿਆ। ਮੌਲਾਨਾ ਫਜ਼ਲੁਰ ਰਹਿਮਾਨ ਹੋਣਾ ਨੇ ਇਹਦੀ 35ਵੀਂ ਸ਼ਿਕ ਦੇ ਉੱਤੇ ਇਤਰਾਜ਼ ਕਰਦੇ ਆਖਿਆ ਕਿ ਇਹ ਤੁਸੀਂ ਗੋਲਮੋਲ ਤਰੀਕੇ ਦੇ ਨਾਲ ਨਾ ਕਾਦੀਆਨੀ ਨੇ ਜਿਹੜੇ ਉਹਨਾਂ ਨੂੰ ਮੁਸਲਮਾਨ ਹੋਣ ਦਾ ਹੈ ਨਾ ਜਿਹੜਾ ਉਹ ਜ਼ਰਾ ਇੱਕ ਮੌਕਾ ਦੇ ਰਹੇ ਜੀ, ਜਦਕਿ 1973 ਦਾ ਪਾਕਿਸਤਾਨੀ ਕਨਸਟੀਟਿਊਸ਼ਨ ਹੈ ਜਿਹੜਾ ਉਹ ਡਿਕਲੇਅਰ ਕਰ ਚੁੱਕਿਆ ਹੈ ਕਿ ਕਾਦੀਆਨੀ, ਅਹਿਮਦੀ, ਲਾਹੌਰੀ ਗਰੁੱਪ, ਮਰਜ਼ਈ ਇਹ ਨੇ ਜਿਹੜੇ ਇਹ ਮੁਸਲਮਾਨ ਨਹੀਂ ਗੇ ਹੈ। ਸੋ ਸਾਨੂੰ ਇਹਦੇ ਤੇ ਇਤਰਾਜ਼ ਹੈ, ਇਤਰਾਜ਼ ਦੂਰ ਕਰੋ। ਇਮਲ ਵਲੀ ਹੋਣੇ ਨੇ ਜਿਹੜੇ ਉਹਨਾਂ ਨੇ ਆਖਿਆ ਕਿ ਟੋਟਲ ਇਹ ਇਸਲਾਮ ਦੁਸ਼ਮਣ ਬਿੱਲ ਹੈ ਜਿਹੜਾ ਉਹ ਹੈ। ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਵੀ ਮੁਖਾਲਫਤ ਕੀਤੀ। ਫਿਰ ਵੀ ਇਹ ਬਿੱਲ 160 ਲੋਕਾਂ ਦੀ ਹਮਾਇਤ ਦੇ ਨਾਲ ਔਰ 79 ਨੇ ਜਿਹੜੇ ਉਹਨਾਂ ਦੀ ਮੁਖਾਲਫਤ ਇਹਦੇ ਚ ਰਹੀ, ਪਰ ਇਹ ਮਨਜ਼ੂਰ ਹੋ ਗਿਆ। ਜਦੋਂ ਰੋਲੇ ਰੱਪੇ ਤੋਂ ਬਾਅਦ ਵਾਕਆਊਟ ਕੀਤਾ ਇਮਲ ਵਲੀ ਹੋਣਾ ਨੇ, ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ, ਤੇ ਫਿਰ ਟਾਊਟ ਕਰਦਿਆਂ ਹੋਇਆਂ ਜਿਹੜੇ ਆਜ਼ਮ ਨਜ਼ੀਰ ਤਾਰੜ ਹੋਣੇ ਨੇ ਫੈਡਰਲ ਮਿਨਿਸਟਰ ਲਾ, ਉਹ ਇਹ ਕਿਸੇ ਕੈਦੀ ਨੰਬਰ 804 ਬਾਰੇ ਬਿੱਲ ਨਹੀਂ ਗਾ, ਮਿਨੋਰਟੀਜ਼ ਬਾਰੇ ਆ। ਤੇ ਮਿਨੋਰਟੀਜ਼ ਨੇ ਜਿਹੜੀਆਂ ਜਾਂ ਦੂਸਰੀਆਂ ਘੱਟ ਗਿਣਤੀਆਂ ਦੂਸਰੇ ਧਰਮਾਂ ਦੇ ਮੰਨਣ ਵਾਲੇ ਉਹ ਵੀ ਸਾਡੇ ਤਰ੍ਹਾਂ ਬਰਾਬਰ ਦੇ ਇਨਸਾਨ ਨੇ, ਆਓ ਆ ਕੇ ਕਾਰਵਾਈ ਦਾ ਹਿੱਸਾ ਬਣੋ। ਪਰ ਉਹ ਮੁਖਾਲਫਤ ਚ ਵੋਟ ਪਾ ਕੇ ਤੇ ਵਾਕਆਊਟ ਕਰ ਗਏ ਸਨ। ਸੋ 11 ਸਾਲਾਂ ਬਾਅਦ ਹੀ ਸਹੀ, ਇਤਰਾਜ਼ਾਂ ਦੇ ਨਾਲ ਹੀ ਸਹੀ, ਪਰ ਕਮ ਸੇ ਕਮ ਇਹ ਬਿੱਲ ਨੈਸ਼ਨਲ ਅਸੈਂਬਲੀ ਚ ਪੇਸ਼ ਹੋ ਕੇ ਮਨਜ਼ੂਰ ਹੋ ਗਿਆ ਜੀ। ਕੋਇਟਾ ਤੋਂ 3 ਐਸੇ ਨਾਦਰਾ ਦੇ ਅਫਸਰ ਗ੍ਰਿਫਤਾਰ ਹੋਏ ਨੇ ਜਿਹੜੇ ਅਫਗਾਨੀਆਂ ਨੂੰ ਜਾਲੀ ਪਾਕਿਸਤਾਨੀ ਪਾਸਪੋਰਟ ਬਣਾ ਕੇ ਦਿੰਦੇ ਸਨ। ਕੀ ਜਾਣਕਾਰੀ? ਇਹ ਸਾਊਦੀ ਅਰਬ ਨੇ ਪੂਰਾ ਬਕਸਾ ਭਰ ਕੇ ਭੇਜਿਆ, UAE ਨੇ ਪੂਰਾ ਬਕਸਾ ਜਾਲੀ ਪਾਸਪੋਰਟ ਪਾਕਿਸਤਾਨੀ ਜਿਹੜੇ ਅਫਗਾਨ ਸ਼ਹਿਰੀਆਂ ਨੇ ਬਣਵਾਏ ਹੋਏ ਸਨ ਔਰ ਉਹਨਾਂ ਮੁਲਕਾਂ ਚ ਗਏ ਔਰ ਉੱਥੇ ਕੰਮ ਕਰ ਰਹੇ ਸਨ। ਉਹ ਜਦੋਂ ਬਕਸਿਆਂ ਦੇ ਬਕਸੇ ਪਾਕਿਸਤਾਨ ਆਏ ਤੇ ਫਿਰ ਇੱਥੇ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਸ਼ੁਰੂ ਹੋਈ ਔਰ ਕਹਿੰਦੇ ਕਿ ਉਹ ਇਨਵੈਸਟੀਗੇਸ਼ਨ ਜਦੋਂ ਅੱਗੇ ਵਧੀ ਹੈ ਤੇ ਇਹਦੇ ਵਿੱਚ ਅਸਿਸਟੈਂਟ ਡਾਇਰੈਕਟਰ ਸੈਯਦ ਅਨਵਰ ਸ਼ਾਹ, ਜੂਨੀਅਰ ਐਗਜ਼ੀਕਟਿਵ ਸੈਯਦ ਅਖਤਰ ਸ਼ਾਹ, ਅਸਿਸਟੈਂਟ ਡਾਇਰੈਕਟਰ ਟੇਕ ਚਮਨ ਜ਼ੋਨ ਖਾਜਾ ਵਕਾਸ, ਇਹ ਨੇ ਜਿਹੜੇ ਇਹਦੇ ਚ ਮੁਲਵਸ ਨਿਕਲੇ ਨੇ, ਜਿਨ੍ਹਾਂ ਨੇ ਰਿਸ਼ਵਤਾਂ ਦੇ ਬਦਲੇ ਇਹਨਾਂ ਅਫਗਾਨ ਸ਼ਹਿਰੀਆਂ ਦੇ ਪਾਕਿਸਤਾਨੀ ਪਾਸਪੋਰਟ ਬਣਾਏ ਔਰ ਇਹ ਪਾਕਿਸਤਾਨੀ ਪਾਸਪੋਰਟ ਬਣਵਾ ਕੇ ਉਹ ਦੂਸਰੇ ਮੁਲਕਾਂ ਦੇ ਵਿੱਚ ਗਏ, ਉੱਥੋਂ ਦਾ ਸਫ਼ਰ ਕੀਤਾ, ਉੱਥੋਂ ਦੇ ਵੀਜ਼ੇ ਲਏ ਔਰ ਫਿਰ ਉੱਥੇ ਜਾ ਕੇ ਉਹਨਾਂ ਨੇ ਕਾਲੇ ਕਰਤੂਤ ਘੇਰੇ ਜਦੋਂ ਕੀਤੇ ਤੇ ਫਿਰ ਉਹਨਾਂ ਮੁਲਕਾਂ ਨੇ ਘੇਰੇ ਔਰ ਇਹਨਾਂ ਦੀ ਜਦੋਂ ਪਾਸਪੋਰਟ ਔਰ ਜਾਂਚ ਪਰ ਕੀਤੀ ਤੇ ਪਤਾ ਲੱਗਾ ਕਿ ਇਹ ਤੇ ਅਫਗਾਨ ਸ਼ਹਿਰੀ ਨੇ, ਇਹ ਤੇ ਪਾਕਿਸਤਾਨੀ ਨਾ ਇਹਨਾਂ ਦੀ ਜੰਮਾ ਨਾ ਪਾਲਾ। ਸੋ ਇਹ ਅਫਗਾਨ ਮਹਾਜਰਾਂ ਦੀਆਂ ਕਈ ਸਹੂਲਤਾਂ ਦੀਆਂ ਮਿਸਾਲਾਂ ਜਿਹੜੀਆਂ ਹੌਲੀ ਹੌਲੀ ਸਾਹਮਣੇ ਆਉਣਗੀਆਂ ਤੇ ਫਿਰ ਉਸ ਤੋਂ ਬਾਅਦ ਹੁਣ ਇਹ ਗ੍ਰਿਫਤਾਰੀਆਂ ਜਿਹੜੀਆਂ ਇਹ ਸਾਹਮਣੇ ਆਈਆਂ ਨੇ। FIA ਦੇ ਕਾਊਂਟਰ ਟੈਰਰਿਜ਼ਮ ਵਿੰਗ ਆ ਜਿਹੜੇ CTW ਉਹਨੇ 2024 ਦੇ ਵਿੱਚ ਆ ਜਿਹੜੀ ਇਹ ਜਾਂਚ ਪਰਖ ਜਿਹੜੀ ਉਹ ਕਰਨੀ ਸ਼ੁਰੂ ਕੀਤੀ ਸੀ ਤੇ ਹੁਣ ਇਹ ਗ੍ਰਿਫਤਾਰੀਆਂ ਜਾਂ ਇਸ ਸਕੈਂਡਲ ਦੇ ਵਿੱਚ ਇਹ ਬਲੋਚਿਸਤਾਨ ਦੀ ਜਿਹੜੀ ਰਾਜਧਾਨੀ ਕੋਇਟਾ ਆ ਉਥੋਂ ਇਹ ਗ੍ਰਿਫਤਾਰੀਆਂ ਸਾਹਮਣੇ ਆ ਰਹੀਆਂ ਜੀ। ਇਸਲਾਮਾਬਾਦ 'ਚ ਸਕੂਟੀ ਤੇ ਜਾਂਦੀਆਂ 2 ਸਹੇਲੀਆਂ ਕਾਰ ਦੀ ਟੱਕਰ ਨਾਲ ਮਰ ਗਈਆਂ ਤੇ ਕਾਰ ਚਲਾਉਣ ਵਾਲਾ ਨਾ ਸਿਰਫ ਨਿੱਕੀ ਉਮਰ ਦਾ ਸੀ, ਬਗੈਰ ਲਾਇਸੈਂਸ ਸੀ, ਇਸ ਤੋਂ ਇਲਾਵਾ ਮਸੂਦ ਉਹ ਇਸਲਾਮਾਬਾਦ ਦੇ ਕਿਸੇ ਜੱਜ ਦਾ ਮੁੰਡਾ ਵੀ ਸੀ। ਪਾਕਿਸਤਾਨੀ ਮੀਡੀਆ BBC ਵੀ ਮੈਂ ਵੇਖਿਆ, ਮੈਂ ਇੰਡੀਪੈਂਡੈਂਟ ਉਰਦੂ ਵੀ ਵੇਖਿਆ, ਮੈਂ ਸਾਊਦੀ ਬੇਸਡ ਉਰਦੂ ਨਿਊਜ਼ ਵੀ ਵੇਖਿਆ, ਮੈਂ ਜਿੰਨੀਆਂ ਨਿਊਜ਼ ਵੈਬਸਾਈਟਸ ਨੇ ਕਿਸੇ ਨੇ ਹਿੰਮਤ ਨਹੀਂ ਕੀਤੀ ਕਿ ਦੱਸ ਸਕਣ ਕਿ ਮੁੰਡਾ ਕਿਹੜੇ ਜੱਜ ਦਾ ਸੀ। ਪੰਜਾਬੀ ਰੇਡੀਓ USA ਤੁਹਾਨੂੰ ਦੱਸਦਾ ਹੈ ਜੀ, ਜਸਟਿਸ ਆਸਫ ਮਹਿਮੂਦ ਜਿਹੜੇ ਕਿ ਇਸਲਾਮਾਬਾਦ ਦੇ ਜੱਜ ਨੇ, ਉਹਨਾਂ ਦਾ ਮੁੰਡਾ ਅਬੂਜ਼ਰ ਆਸਫ ਮਹਿਮੂਦ ਉਹ ਸੀਗਾ ਜੀ। ਐਕਸੀਡੈਂਟ ਹੋਇਆ, 2 ਕੁੜੀਆਂ ਮਰ ਗਈਆਂ। ਬਿਲਕੁਲ ਇਹਦੀ ਉਮਰ ਹੈ ਜਿਹੜੀ ਉਹ 17 ਸਾਲ ਸੀ ਔਰ ਪਾਕਿਸਤਾਨ 'ਚ ਇੱਕ ਬੜੇ ਸੀਨੀਅਰ ਪੱਤਰਕਾਰ ਨੇ ਨਈਮ ਅਲਵੀ, ਉਹਨਾਂ ਨੇ ਆਪਣੀ ਵਾਲ ਦੇ ਉੱਤੇ ਲਿਖਿਆ ਕਿ ਇਹ ਮੁੰਡਾ ਆਪਣੀ ਗਰਲਫ੍ਰੈਂਡ ਦੇ ਨਾਲ ਸੀਗਾ, ਇੱਕ ਹੱਥ ਦੇ ਨਾਲ ਸਟੀਅਰਿੰਗ ਚਲਾ ਰਿਹਾ ਸੀਗਾ, ਦੂਸਰੇ ਦੇ ਨਾਲ ਕੁੜੀ ਹੈ ਜਿਹੜੀ ਉਹਦੇ ਨਾਲ ਅਟਕੇਲੀਆਂ ਚੱਲਣ ਡੀਆਂ ਸੀਗੀਆਂ ਔਰ ਇਹ ਗੱਡੀ ਹੈ ਜਿਹੜੀ ਜਾ ਕੇ ਤੇਜ਼ ਰਫ਼ਤਾਰ ਗੱਡੀ ਸਕੂਟੀ ਤੇ ਸਫ਼ਰ ਕਰਦੀਆਂ 2 ਸਹੇਲੀਆਂ ਜਿਹੜੀਆਂ ਕਿ ਨੈਸ਼ਨਲ ਕਾਲਜ ਆਫ ਆਰਟਸ 'ਚ ਡਿਪਲੋਮਾ ਕਰਕੇ ਨਿਕਲੀਆਂ, ਉਹਨਾਂ 'ਚ ਮਾਰਤਾ ਔਰ ਥਾਂ ਉਹਨਾਂ ਨੂੰ ਮਾਰ ਦਿੱਤਾ। FIR ਹੋ ਗਈ ਏ। ਹੁਣ ਵੇਖੋ ਤਾਕਤਵਰ ਨੇ ਜਿਹੜੇ ਉਹ ਜਿੱਤਦੇ ਨੇ, ਕਾਨੂੰਨ ਤਾਕਤਵਰ ਵਾਸਤੇ ਕੀ ਹੈ ਔਰ ਕਮਜ਼ੋਰ ਵਾਸਤੇ ਕੀ ਹੈ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਿਆ, ਕਿਉਂਕਿ ਪਹਿਲਾਂ ਵੀ ਇੱਕ ਜੱਜ ਦੀ ਧੀ ਨੇ ਇਸੇ ਤਰ੍ਹਾਂ ਬੰਦੇ ਮਾਰੇ ਸਨ ਤੇ ਕੋਈ ਉਹਦਾ ਅੱਜ ਤੱਕ ਰਸੀਦ ਪਰਚਾ ਨਹੀਂ। ਹੁਣ ਮੁੰਡੇ ਨੇ ਮਾਰ ਦਿੱਤੇ ਨੇ, ਵੇਖੋ ਕੀ ਦਾ ਰਸੀਦ ਪਰਚਾ ਜਿਹੜਾ ਪੈਂਦਾ। ਬਹਰਹਾਲ SSP ਇਸਲਾਮਾਬਾਦ ਨੇ ਆਖਿਆ ਕਿ ਜੀ ਪਰਚਾ ਦਰਜ ਹੋ ਗਿਆ, ਉਹਦੇ 'ਚ ਨਿੱਕੀ ਉਮਰ ਦਾ ਜੁਰਮ ਜਿਹੜਾ ਉਹ ਵੀ ਪਾਇਆ, ਅਸੀਂ ਦਫਾ ਪਾਈਏ, ਉਹਦੇ 'ਚ ਡਰਾਈਵਿੰਗ ਲਾਇਸੈਂਸ ਨਾ ਹੋਣਾ ਇਹ ਵੀ ਅਸੀਂ ਪਾਇਆ, ਪਰ ਕਿਉਂਕਿ ਉਮਰ ਨਿੱਕੀ ਹੈ ਇਹਦੇ ਵਿੱਚ ਬਹੁਤੀ ਤੋਂ ਬਹੁਤੀ ਪਾਕਿਸਤਾਨੀ ਕਾਨੂੰਨ ਦੇ ਮੁਤਾਬਕ ਪ੍ਰਵੀਨ ਸਜ਼ਾ ਹੋਈ ਤੇ ਉਹ 10 ਸਾਲ ਆ, ਯਾਨੀ 2 ਬੰਦੇ ਮਾਰ ਕੇ 10 ਸਾਲ ਅੰਦਰ ਰਹਿਣਾ। ਲਾਹੌਰ ਹਾਈ ਕੋਰਟ ਨੇ IG ਪੰਜਾਬ ਨੂੰ ਹੁਕਮ ਦਿੱਤਾ ਹੈ ਕਿ ਸਟੂਡੈਂਟਸ ਦੇ ਚਲਾਨ ਕੱਟੇ ਜਾਣ ਪਰ ਗ੍ਰਿਫਤਾਰ ਨਾ ਕੀਤਾ ਜਾਏ। ਅਸਲ ਦੇ ਵਿੱਚ ਜਿਹੜੇ ਨਵੇਂ ਜੁਰਮਾਨੇ ਜਾਂ ਚਲਾਨ ਆਏ ਨੇ ਇਹਨਾਂ ਨੇ ਇੱਕ ਤੇ ਹਨੇਰ ਪਾਤਾ ਆ ਲੋਕਾਂ ਦੀਆਂ ਸੋਸ਼ਲ ਮੀਡੀਆ ਤੇ ਪ੍ਰਵੀਨ ਵੀਡੀਓਜ਼ ਨੇ ਕਿ ਇੱਕ ਬੰਦਾ ਹੈ ਜਿਹੜਾ ਉਹਦੀ ਦਿਹਾੜੀ ਹੈ ਜਿਹੜੀ ਉਹ 1000 ਆ 700 ਆ, ਚਲਾਨ ਘੱਟੋ ਘੱਟ 2000 ਆ, ਯਾਨੀ ਮੋਟਰਸਾਈਕਲ ਦੀ ਕਿਸੇ ਵੀ ਵਾਇਲੇਸ਼ਨ ਦਾ ਸਭ ਤੋਂ ਚੀਪੈਸਟ ਚਲਾਨ ਜਿਹੜਾ ਉਹ 2000 ਦਾ ਹੈ। ਇੱਕ ਬੰਦਾ ਜਿਹੜਾ ਸਵੇਰ ਦਾ ਗਿਆ ਮਿਹਨਤ ਕਰਕੇ ਮਜ਼ਦੂਰੀ ਕਰਕੇ ਸ਼ਾਮ ਨੂੰ ਕੋਈ 700-800 ਰੁਪਇਆ ਲੈ ਕੇ ਆਇਆ ਜਿਹਦੇ ਚ ਉਹਨੇ ਆਟੇ ਦਾ ਥੈਲਾ ਵੀ ਲੈਣਾ ਤੇ ਰਾਹ 'ਚ ਉਹਦਾ ਚਲਾਨ ਹੋ ਜਾਂਦਾ ਤੇ ਕਹਿੰਦੇ ਨੇ ਕਿ ਜਿੱਦਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਮਾਖੀਓ ਨੂੰ ਵੱਟਾ ਮਾਰੀਏ ਤੇ ਉਹ ਛਿੜਿਆ ਹੁੰਦਾ ਹੈ ਨਾ, ਏਦਾਂ ਵਾਰਡਨ
ਪਿੰਡਾਂ ਥਾਵਾਂ ਦੀਆਂ ਸੜਕਾਂ ਦੇ ਨਾਕੇ ਲਾ ਕੇ ਖਲੋਤੇ ਨੇ, ਸ਼ਹਿਰਾਂ ਦੇ ਵਿੱਚ ਤੇ ਕਹਿਣ ਦੇ ਨੇ ਪੂਰਾ ਛੱਤਾ ਹੀ ਛੜਿਆ ਆ। ਔਰ ਇਹਨਾਂ ਕੁਝ ਦਿਨਾਂ 'ਚ ਟ੍ਰੈਫਿਕ ਪੁਲਿਸ ਲਾਹੌਰ ਬੜੇ ਪ੍ਰਾਊਡ ਦੇ ਨਾਲ ਆਪਣੇ ਸੋਸ਼ਲ ਮੀਡੀਆ ਤੇ ਕਹਿ ਰਹੀ ਹੈ ਕਿ ਇੰਨੇ ਹਜ਼ਾਰ ਚਲਾਨ ਹੋਏ, ਇੰਨੇ ਹਜ਼ਾਰ ਬੰਦ ਕਰ ਦਿੱਤੇ, ਇੰਨੇ ਕਰੋੜ ਰੁਪਈਆ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਤਾ। ਮੇਰਾ ਖਿਆਲ ਹੈ ਲੋਕਾਂ ਨੇ ਵੋਟ ਦੇ ਕੇ ਇਸ ਲਈ, ਇਹ ਹੁਣ ਵੋਟ ਤੋਂ ਤੇ ਭਰੋਸਾ ਹੀ ਸਮਝੋ ਉੱਠ ਗਿਆ ਨਾ, ਲੋਕਾਂ ਨੇ ਇਸ ਵਾਸਤੇ ਹੁਕਮਰਾਨ ਨਹੀਂ ਸੀ ਲਿਆਂਦੇ ਕਿ ਰਹਿੰਦੀ ਖੁੰਦੀ ਖੱਲ ਆ ਜਿਹੜੀ ਉਹ ਬੁੱਚੜ ਬਣ ਕੇ ਤੇ ਲਾਉਣੀ ਸ਼ੁਰੂ ਕਰੋ। ਦਸਤੂਰ ਅਸੂਲ ਟ੍ਰੇਨਿੰਗ ਆ। ਇਹ ਹੁਣ ਜਿਹੜਾ ਜੁਰਮਾਨਾ ਕਰਦੇ ਹੈਲਮਟ ਲੈ ਲੈਣ, ਲੈ ਕੇ ਖਲੋ ਜਾਣ, ਜਿਹਦੇ ਕੋਲ ਹੈਲਮਟ ਨਹੀਂ ਉਹਨੂੰ ਹੈਲਮਟ ਦਾ ਜੁਰਮਾਨਾ ਕਰਨ ਦੀ ਬਜਾਏ ਹੈਲਮਟ ਦੇਣ, ਰਿਕਾਰਡ ਕਰ ਲੈਣ। ਜੇ ਉਹ ਹੈਲਮਟ ਜੁਰਮਾਨਾ ਕਰਕੇ ਫਿਰ ਵੀ ਨਹੀਂ ਕਰਦਾ ਫਿਰ ਸਜ਼ਾ ਦੇਣ। ਇੱਥੇ ਆ ਜੀ ਫੜਿਆ, ਉਹਦੇ ਤੋਂ ਬਾਅਦ ਫਿਰ ਲਾਹੌਰ ਹਾਈ ਕੋਰਟ ਦੇ ਵਿੱਚ ਜਿਹੜੀ ਇੱਕ ਅਰਜ਼ੀ ਹੈ ਇਹ ਦਾਇਰ ਹੋਈ, ਜਿਹੜੀ ਰੂਬਰੂ ਸੀਗੀ ਜਸਟਿਸ ਆਲੀਆ ਨੀਲਮ ਹੋਣਾ ਦੇ। ਉਹਨਾਂ ਨੇ ਆਈਜੀ ਪੰਜਾਬ ਨੂੰ, ਇੰਸਪੈਕਟਰ ਜਨਰਲ ਪੰਜਾਬ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਜਿਹੜੇ ਪੜਿਆਰ ਨੇ, ਤਾਲਿਬ ਇਲਮ ਨੇ, ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਏ। ਇੱਥੇ ਤਾਂ ਗ੍ਰਿਫਤਾਰੀਆਂ ਕਰਕੇ ਅੰਦਰ ਬੰਦ ਕੀਤੇ ਗਏ ਨੇ ਬੰਦੇ, ਤੇ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ, ਚਲਾਨ ਕੀਤਾ ਜਾਏ। ਪਰ ਉਹਨਾਂ ਨੇ ਵੀ ਕਾਨੂੰਨ ਦੇ ਵਿੱਚ ਢਿੱਲ ਨਹੀਂ ਦਿੱਤੀ ਕਿ ਇਹ ਏਡੇ ਜਿਹੜੇ ਸਖਤ ਜੁਰਮਾਨੇ ਨੇ ਇਹਨਾਂ ਦੀ ਸ਼ਰ੍ਹਾ ਘੱਟ ਕੀਤੀ ਜਾਏ। ਇਸ ਟਾਈਮ ਪਾਕਿਸਤਾਨ 'ਚ ਪੰਜਾਬ ਉਹ ਸੂਬਾ ਹੈ ਜਿੱਥੇ ਟ੍ਰੈਫਿਕ ਜੁਰਮਾਨੇ, ਟ੍ਰੈਫਿਕ ਚਲਾਨ ਮੁਲਕੀ ਤਾਰੀਖ 'ਚ ਔਰ ਬਾਕੀ ਸੂਬਿਆਂ 'ਚੋਂ ਔਰ ਪਾਕਿਸਤਾਨ ਦੇ ਚੱਪੇ ਚੱਪੇ 'ਚੋਂ ਸਭ ਤੋਂ ਬਹੁਤੇ ਪੰਜਾਬ 'ਚ ਨੇ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ YouTube, Facebook, TikTok ਔਰ Instagram ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਹਫਤੇ 'ਚ 5 ਦਿਨ ਪਾਕਿਸਤਾਨ ਨਾਲ ਜੁੜੀਆਂ ਇਹ ਖਬਰਾਂ ਅਸੀਂ ਲੈ ਕੇ ਆਉਂਦੇ ਤੁਹਾਡੇ ਲਈ ਮੰਡੇ ਟੂ ਫਰਾਈਡੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।